ਅਕਾਲੀ ਦਲ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ 20ਵੀਂ ਸਦੀ ਦੇ ਵਿੱਚ ਅਕਾਲੀ ਲਹਿਰ, ਕੁਰਬਾਨੀਆਂ ਦਾ ਇਤਿਹਾਸ, ਅਕਾਲੀ ਦਲ ਦਾ ਹੋਂਦ ਚਾਹਣਾ ਇੱਕ ਪ੍ਰਾਊਡ ਉਹ ਵਰੇ ਨੇ ਜਿਨ੍ਹਾਂ ਦੇ ਵਿੱਚ ਸਿੱਖੀ ਦਾ ਬੈਸਟ ਬਾਹਰ ਆਉਂਦਾ ਹੈ, ਕੁਰਬਾਨੀਆਂ ਵੀ ਨੇ, ਰੈਜ਼ੀਲੀਅੰਸ ਵੀ ਹੈ, ਅੰਗਰੇਜ਼ਾਂ ਨੂੰ ਝੁਕਾਇਆ ਵੀ ਜਾਂਦਾ ਹੈ। ਅੱਛਾ। ਪਰ ਉਹ ਅੱਜ ਅਕਾਲੀ ਦਲ ਜੇ ਪਿਛਲੀਆਂ 4 ਦਹਾਈਆਂ ਤੋਂ ਹੀ ਦੇਖੀਏ, 1980 ਤੋਂ ਹੀ ਕਿਸ ਹੱਦ ਤੱਕ ਅਹਿਮਕਾਨਾ 47 ਦੇ ਦੌਰ 'ਚ ਵੀ ਅਕਾਲੀ ਲੀਡਰਸ਼ਿਪ ਦਾ ਅਹਿਮਕਾਨਾ ਫੈਸਲਾ ਸੀ ਕਿ ਬਿਨਾਂ ਤੁਸੀਂ ਆਪਣੇ ਕੌਮ ਦੇ ਹਿੱਤ ਵਿਚਾਰਿਆਂ ਤੁਸੀਂ ਇੱਕ ਪਾਸੇ ਪਾਕਿਸਤਾਨ ਦਾ ਵਿਰੋਧ ਕਰ ਰਹੇ ਹੋ, ਦੂਸਰੇ ਪਾਸੇ ਤੁਸੀਂ ਆਪਣੇ ਹੱਕਾਂ ਜਾਂ ਹਿੱਤਾਂ ਦੇ ਲਈ ਕੋਈ ਵੀ ਪ੍ਰਪੋਜ਼ਲ ਉਹ ਬ੍ਰਿਟਿਸ਼ਰਸ ਵੱਲੋਂ ਹੈ ਜਾਂ ਕਾਇਦੇ ਆਜ਼ਮ ਵੱਲੋਂ ਹੈ ਉਹਨੂੰ ਜਿਹੜਾ ਉਹ ਠੁਕਰਾ ਵੀ ਰਹੇ ਹੋ, ਔਰ ਕਾਂਗਰਸ ਦੇ ਨਾਲ ਤੁਸੀਂ ਕੋਈ ਨੈਗੋਸ਼ੀਏਟ ਵੀ ਨਹੀਂ ਕਰਨਾ ਚਾਹੁੰਦੇ ਜਾਂ ਉਹਨਾਂ ਤੋਂ ਕੋਈ ਇਸ ਕਿਸਮ ਦਾ ਕਿ ਭਾਈ ਜਿਨ੍ਹਾਂ ਨਾਲ ਤੁਸੀਂ ਆਪਣੀ ਕਿਸਮਤ ਜੋੜਨ ਲੱਗੇ ਹੋ ਉਹ ਤੁਹਾਡੇ ਮਜ਼ਹਬ, ਤੁਹਾਡੀ ਤਹਿਜ਼ੀਬ ਜਾਂ ਉਸ ਨੂੰ ਸੇਫ ਕਰਨ ਦੇ ਲਈ ਤੁਹਾਨੂੰ ਕਿਹੜੇ ਸੇਫਗਾਰਡ ਦੇਣਗੇ। ਸੋ ਕੁੱਲ ਮਿਲਾ ਕੇ ਉਹੀ ਹਾਲ ਹੁਣ ਵੀ ਅਸੀਂ ਦੇਖਦੇ ਹਾਂ 1980 'ਚ ਜੋ ਕੁਝ ਵਾਪਰਦਾ ਹੈ, ਜੂਨ 84 ਦਾ ਘੱਲੂਘਾਰਾ ਵਾਪਰਦਾ ਹੈ, ਔਰ 85 'ਚ ਜਾ ਕੇ ਲੌਂਗੋਵਾਲ ਸਮਝੌਤਾ ਕਰ ਲੈਂਦਾ ਰਾਜੀਵ ਗਾਂਧੀ ਦੇ ਨਾਲ, ਹਾਲਾਂ ਮਾਰਿਆ ਜਾਂਦਾ ਖੁਦ ਵੀ, ਲੇਕਿਨ ਜੋ ਜੂਨ 84 ਨੇ ਇੱਕ ਵਾਰ ਹਾਈਲਾਈਟ ਕੀਤਾ ਸਾਰਾ ਜੋ ਸਿੱਖ ਕੌਮ ਦੀ ਹਾਲਤ ਸੀ, ਔਰ ਉਸ ਵੇਲੇ ਤੁਸੀਂ ਇੱਕ ਪੋਜੀਸ਼ਨ 'ਚ ਸੀ ਕਿ ਭਾਈ ਦੁਨੀਆ ਦੇ ਸਾਹਮਣੇ ਤੁਹਾਡਾ ਕੇਸ ਖੁੱਲ੍ਹਿਆ ਸੀ, ਤੁਸੀਂ ਉਹਨੂੰ ਫੇਰ ਸੀਲ ਕਰ ਲਿਆ। ਹੁਣ ਜੇ ਅਸੀਂ ਹੁਣ ਦੇ ਦੌਰ 'ਚ ਹਿੰਦੂ ਤਵੀਆਂ ਦੇ ਦੇਖੀਏ ਕਿ ਬੇਸ਼ੱਕ ਬਾਦਲ ਐਂਡ ਕੰਪਨੀ ਨੇ ਪਿਛਲੀ ਅੱਧੀ ਸਦੀ ਤੋਂ ਬਾਦਲ ਨੇ RSS ਦੇ ਖਾਨੇ ਦੇ ਨਾਲ ਆਪਣੀ ਹਮੇਸ਼ਾ ਸਾਂਝ ਰੱਖੀ, ਪੋਲੀਟੀਕਲ ਅਲਾਇੰਸ ਵੀ ਕੀਤੇ, ਉਹਨਾਂ ਨੂੰ ਫੁੱਟ ਹੋਲਡ ਵੀ ਦਿੱਤਾ ਪੰਜਾਬ, ਪਰ ਕੁਛ ਪੀਰੀਅਡ ਪਹਿਲਾਂ ਕਿਸਾਨ ਅੰਦੋਲਨ ਜਦੋਂ ਸ਼ੁਰੂ ਹੁੰਦਾ ਹੈ, ਕਿਸਾਨ 3 ਕਾਨੂੰਨ ਆਉਂਦੇ ਨੇ, ਇਹ ਆਨੇ ਬਹਾਨੇ ਇਹਨਾਂ ਨੇ ਛੱਡਿਆ ਜਾਂ ਉਹਨਾਂ ਨੇ ਕਿਕ ਆਊਟ ਕੀਤਾ, ਇਹ ਤਾਂ ਡਿਬੇਟ ਹੋ ਸਕਦੀ, ਪਰ ਘੱਟੋ ਘੱਟ ਪੋਲੀਟੀਕਲ ਅਲਾਇੰਸ BJP ਦੇ ਨਾਲ ਬਾਦਲ ਅਕਾਲੀ ਦਲ ਦਾ ਨਹੀਂ ਹੈ। ਹੁਣ ਪ੍ਰਧਾਨ ਸੁਖਬੀਰ ਬਾਦਲ ਹੈ। ਹੁਣ ਤੁਹਾਡੇ ਕੋਲ ਇੱਕ ਓਪਰਚੁਨਿਟੀ, ਤੁਸੀਂ ਜਿਹੜੇ ਗੁਨਾਹ ਕਰਕੇ ਪਹਿਲਾਂ RSS ਦੇ ਪੈਰ ਲਵਾਏ ਹੋਏ ਨੇ ਕਿ ਭਾਈ ਇਹਨਾਂ ਤੋਂ ਖਹਿੜਾ ਛਡਾਓ, ਜੇ ਤੁਹਾਨੂੰ ਲੱਗਦਾ ਹੈ ਕਿ ਭਾਈ ਤੁਹਾਡੇ ਤੋਂ ਗਲਤੀ ਹੋਈ ਤੇ ਤੁਸੀਂ ਕੌਮ ਦੇ ਸਾਹਮਣੇ ਆਓ, ਨਿਰੋਲ ਪੰਥਕ ਏਜੰਡੇ ਦੇ ਉੱਤੇ ਤੁਸੀਂ ਜਿਹੜਾ ਆਪਣੀ ਪੋਲਿਟਿਕਸ ਕਰੋ। ਪਹਿਲਾਂ ਤਾਂ ਤੁਸੀਂ ਪੰਜਾਬੀ ਪਾਰਟੀ ਬਣਾਇਆ ਅਕਾਲੀ ਦਲ ਨੂੰ 1996 ਦੀ ਮੋਗਾ ਕਾਨਫਰੰਸ ਦੇ ਵਿੱਚ, ਫਿਰ ਤੁਸੀਂ ਹੌਲੀ RSS ਦੇ ਖਾਨੇ 'ਚ ਵੜ ਗਏ, ਪਰ ਇਹਨਾਂ ਦੀ ਅਕਲ ਦਾ ਕਿੰਨਾ ਜਨਾਜ਼ਾ ਨਿਕਲਿਆ ਹੋਇਆ ਹੈ ਜਾਂ ਜ਼ਿਹਨੀ ਤੌਰ ਤੇ ਜਾਂ ਜ਼ਮੀਰ ਕਿਵੇਂ ਇਹਨਾਂ ਨੇ ਵੇਚੀ ਹੋਈ ਹੈ। ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਮੋਦੀ ਨੇ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਸੈਲੀਬ੍ਰੇਸ਼ਨਸ ਨੂੰ ਲੈ ਕੇ ਜਿਹੜੀ ਕਮੇਟੀ ਹਕੂਮਤ ਦੀ ਬਣਾਈ ਹੈ, ਅਮਿਤ ਸ਼ਾਹ ਉਸ ਦਾ ਪ੍ਰੈਜ਼ੀਡੈਂਟ ਬਣਾਇਆ ਹੋਇਆ, ਉਹਨਾਂ ਨੇ ਵਰਚੁਅਲ ਕਾਨਫਰੰਸ, ਅਕਾਲੀ ਦਲ ਦਾ ਪ੍ਰਧਾਨ, ਸ਼੍ਰੋਮਣੀ ਕਮੇਟੀ ਪ੍ਰਧਾਨ, ਪੰਜਾਬ ਦਾ ਚੀਫ ਮਿਨਿਸਟਰ ਮਨਮੋਹਨ ਸਿੰਘ, ਉਹਦੇ ਆਪਣੇ ਮਿਨਿਸਟਰ, ਉਹ ਸਾਰੇ ਸੀ। ਉਹਦੇ ਵਿੱਚ ਹਰ ਇੱਕ ਨੂੰ ਮੌਕਾ ਦਿੱਤਾ ਗਿਆ ਕਿ ਵੀ ਆਪਣੇ ਜਿਹੜੇ ਆ ਤੁਸੀਂ ਸੁਝਾਅ ਦਿਓ। ਹੁਣ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਸਭ ਤੋਂ ਜਿਹੜਾ ਉਸ ਕਿਸਮ ਦੀ ਗੱਲ ਕਰ ਰਿਹਾ ਜੋ RSS ਦਾ ਹੀ ਏਜੰਡਾ ਹੈ ਹੁਣ, ਔਰ ਇਸ ਦੇ ਉੱਤੇ ਸਿੱਖ 24 ਨਿਊਜ਼ ਨੇ ਉਹਨਾਂ ਨੇ ਆਪਣਾ ਐਡੀਟੋਰੀਅਲ ਵੀ ਲਿਖਿਆ, ਮੈਂ ਉੱਥੋਂ ਹੀ ਇਸ ਸਟੋਰੀ ਨੂੰ ਪਿਕ ਕੀਤਾ, ਔਰ ਉਹਦੇ 'ਚ ਉਹਨਾਂ ਨੇ ਹੈਡਲਾਈਨ ਹੀ ਇਹ ਦਿੱਤਾ ਹੈ ਕਿ ਇਜ਼ ਅਕਾਲੀ ਦਲ ਪ੍ਰੈਜ਼ੀਡੈਂਟ ਫੋਲੋਇੰਗ RSS ਬਾਈ ਲਿੰਕਿੰਗ 9th ਗੁਰੂ ਟੂ ਨੈਸ਼ਨਲ ਇੰਟੈਗ੍ਰੇਸ਼ਨ। ਹੁਣ ਸੁਖਬੀਰ ਬਾਦਲ ਇਹਦੇ 'ਚ ਇਹ ਗੱਲ ਕਹਿੰਦਾ ਕਿ ਵੀ ਇਹ ਜਿਹੜਾ ਉਹਨੇ ਸੁਖਬੀਰ ਬਾਦਲ ਹੈਜ਼ ਡਿਮਾਂਡਡ that Prakash Gurpurab of 9th Guru Shri Guru Tegh Bahadur on May 1st be declared as National Integration Day of India to mark 400th birth anniversary of Guru Sahib। ਉਹ ਕਹਿੰਦਾ ਜੀ ਉਹਨਾਂ ਨੂੰ ਨੈਸ਼ਨਲ ਇੰਟੈਗ੍ਰੇਸ਼ਨ ਡੇ ਡਿਕਲੇਅਰ ਕਰੋ ਜਿਹੜਾ ਭਾਰਤ ਦਾ। ਹੁਣ ਨੈਸ਼ਨਲ ਇੰਟੈਗ੍ਰੇਸ਼ਨ ਕੀ ਹੈ? ਜਦੋਂ ਸਿੱਖਾਂ ਦੇ ਸਭ ਤੋਂ ਮੁਕੱਦਸ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, इंदिरा गांधी ने की किया कि जी देश की एकता अखंडता को ख़तरा था और एकता अखंडता बचाने के लिए हमें ये ज़रूरी हो गया था। हुण एकता अखंडता ही इंटैग्रेशन है। इंदिरा गांधी तो फिर एक सैकुलर फ्रेमवर्क के थले वरत वो भी एक्ट हिंदू एजेंडे ਨੂੰ ਹੀ ਇੰਪਲੀਮੈਂਟ ਕਰ ਰਹੀ ਸੀ, ਪਰ ਇਹਨਾਂ ਦਾ ਤਾਂ ਹਿੰਦੂ ਤਵੀਆਂ ਦਾ ਮਾਰਕਡ ਏਜੰਡਾ ਹੈ। ਉਹ ਤਾਂ ਕਹਿੰਦਾ ਹੀ ਨੇ, ਮੈਂ ਅੱਜ ਹੀ ਸਾਡੇ ਦੋਸਤ ਹਰਪ੍ਰੀਤ ਸਿੰਘ ਉਹਨਾਂ ਨੇ ਮੈਨੂੰ ਇੱਕ ਇੰਟਰਵਿਊ ਸੁਬਰਾਮਨੀਅਮ ਸਵਾਮੀ ਦਾ ਭੇਜਿਆ, ਉਹ ਕਹਿ ਰਿਹਾ ਜੀ ਮਤਲਬ ਇਹ ਜਦੋਂ ਵੋਟਰ ਲਿਸਟ ਬਣਦੀ ਹੈ, ਕੋਈ ਵੋਟਰ ਬਣਦਾ ਹੈ,
ਉਹਦੇ 'ਚ ਇੱਕ ਕਾਲਮ ਹੋਣਾ ਚਾਹੀਦਾ ਕਿ ਵੀ ਅਸੀਂ ਸਾਡੇ ਪੂਰਵਜ ਹਿੰਦੂ ਸੀ ਐਨਸੈਸਟਰ, ਤੇ ਜਿਹੜਾ ਨਹੀਂ ਕਹਿੰਦਾ ਉਹਨੂੰ ਡੀਫਰੈਂਚਾਈਜ਼ ਕਰੋ, ਉਹਨੂੰ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ। ਉਹ ਜਿਹੜਾ ਇੰਟਰਵਿਊਅਰ ਹੈ ਲਾਂਡਰੀ ਵਾਲਾ, ਉਹਦਾ ਨਾਂ ਹੈ ਨਿਊਜ਼ ਦਾ ਜਿਹੜਾ ਕਰ ਰਿਹਾ ਸੀ, ਉਹ ਉਹਨੂੰ ਕਹਿੰਦਾ ਹੈ ਕਿ ਵੀ ਜੇ ਕੋਈ ਨਾ ਕਹੇ ਵੀ ਕਿਵੇਂ ਤੁਸੀਂ ਹਰ ਇੱਕ ਨੂੰ ਕਹਿ ਸਕਦੇ ਹੋ ਕਿ ਹਰ ਇੱਕ ਦਾ ਐਨਸੈਸਟਰ ਹਿੰਦੂ ਸੀ, ਸਿੱਖਾਂ ਨੂੰ, ਬੌਧੀਆਂ ਨੂੰ, ਜੈਨੀਆਂ ਨੂੰ, ਮੁਸਲਮਾਨ ਜਿਹੜੇ ਸਾਊਦੀ, ਉਹ ਕਹਿੰਦਾ ਜਿਹੜਾ ਨਹੀਂ ਮੰਨਦਾ ਉਹ ਕਹਿੰਦਾ ਇੰਡੀਆ ਹਿੰਦੂ ਨੇਸ਼ਨ ਹੈ, ਇਹ ਮੰਨਣਾ ਚਾਹੀਦਾ ਉਹਨਾਂ ਨੂੰ, ਜੇ ਨਹੀਂ ਮੰਨਦੇ ਤਾਂ ਉਹਨਾਂ ਨੂੰ ਵੋਟ ਦੇਣ ਦਾ ਹੱਕ ਖੋਹ ਲਓ।